ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 20 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਦਿਨ ਵੀਰਵਾਰ ਆ, ਜੀ ਜੀ ਸ਼ਾਮ ਦਾ ਅਪਡੇਟ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 4082722500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਅਟਾਰਨੀ ਟਰਕੀਅਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਲੋਹਾਰਾ ਫਰੈਜ਼ਨੋ, ਤਾਰਾ ਸਿੰਘ ਸਿੱਗਲ ਫਰੀਮੌਂਟ, ਹਰਿੰਦਰ ਭੀਨ ਸੈਨ ਹੋਜ਼ੇ ਤੇ ਮਨਜੀਤ ਸਿੰਘ ਫਰੀਮੌਂਟ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082722500। ਜੀ ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਸੈਨੇਟਰ ਚੱਕ ਗਲੈਸੀ ਜੋ ਗ੍ਰੈਸਲੇ, ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਜੋ ਬੜਿਸਮਾ ਕੰਪਨੀ ਆ ਉਹਦੇ CEO ਨੂੰ ਪੇ ਮਨੀ ਕੀਤਾ ਮਿਲੀਅਨਸ ਆਫ ਡਾਲਰ, ਤਾਂ ਕਿ ਜੋ ਯੂਕਰੇਨ ਦਾ ਪ੍ਰੋਸੀਕਿਊਟਰ ਆ ਉਸ ਨੂੰ ਫਾਇਰ ਕੀਤਾ ਜਾ ਸਕੇ। ਇਹ ਉਹੀ ਪ੍ਰੋਸੀਕਿਊਟਰ ਆ ਜਿਹਦੇ ਸੰਬੰਧ ਦੇ ਵਿੱਚ ਹੰਟਰ ਬਾਈਡਨ, ਜੋ ਬਾਈਡਨ ਉਹਨਾਂ ਦੇ ਜਿਹੜੇ ਸਨ ਆ, ਉਹ ਇਨਵੋਲਵ ਸੀਗੇ। ਗ੍ਰੈਸਲੀ ਨੇ ਕਿਹਾ ਵੀ ਉਸਨੇ ਜੋ ਡਾਕੂਮੈਂਟ ਆ ਮੈਂ ਉਹ ਰਿਲੀਜ਼ ਕਰਨ ਜਾ ਰਹੇ ਹਾਂ ਵੀ ਇੱਕ ਤਰ੍ਹਾਂ ਦੇ ਨਾਲ ਕ੍ਰਿਮੀਨਲ ਬਰਾਈਬਰੀ ਸਕੀਮ ਯੂਜ਼ ਕੀਤੀ ਗਈ ਸੀਗੀ। ਡਾਕੂਮੈਂਟ ਜੋ ਕੁਐਸਚਨ ਦੇ ਵਿੱਚ ਆ ਉਹ FBI ਜਨਰੇਟਡ FT 1023 ਫਾਰਮ ਆ। ਉਹ ਉਸਨੇ ਜੋ ਸੈਨੇਟਰ ਹੈਗਾ ਆ, ਉਹਨਾਂ ਨੇ ਲੀਗਲੀ ਪ੍ਰੋਟੈਕਟਡ ਡਿਸਕਲੋਜ਼ਰ ਜੋ ਡਿਪਾਰਟਮੈਂਟ ਆਫ ਜਸਟਿਸ ਦਾ ਵਿਸਲ ਬਲੋਅਰਸ ਆ, ਉਹਨਾਂ ਦੇ ਵੱਲੋਂ ਉਹਨਾਂ ਨੇ ਲਿਆ ਹੈਗਾ ਆ। ਇਹ ਕੌਨਫੀਡੈਂਸ਼ੀਅਲ ਹਿਊਮਨ ਸੋਰਸ ਰਿਪੋਰਟਿੰਗ ਡਾਕੂਮੈਂਟ ਆ ਤੇ ਇਹ ਇੱਕ ਨਵੀਂ ਜੋ ਸਿਰਦਰਦੀ ਆ ਹੁਣ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ ਲਈ ਵੀ ਪੈਦਾ ਹੋਈ ਹੈਗੀ ਆ। ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਲਾਸ ਐਂਜਲਸ ਦਾ। ਲਾਸ ਐਂਜਲਸ ਦੇ ਵਿੱਚ ਫਿਲਮ ਸਨਅਤ ਦੇ ਨਾਲ ਜੁੜੇ ਲੋਕਾਂ ਨੇ ਜਿਹੜਾ ਉਹ ਹੜਤਾਲ ਕੀਤੀ ਹੋਈ ਹੈ AI ਦੇ ਵਿਰੋਧ ਦੇ ਵਿੱਚ, ਤੇ ਇਹਦੇ ਨਾਲ ਨਾਲ AI ਦੇ ਕਰਕੇ ਜਿਹੜੇ ਉਹਦੇ ਹੱਕ ਹਕੂਕ ਉਹਨਾਂ ਦੇ ਦਰੜੇ ਜਾ ਰਹੇ ਨੇ, ਉਹਨਾਂ ਦੇ ਵਿਰੋਧ ਦੇ ਵਿੱਚ ਤਕਰੀਬਨ 1,60,000 ਇਸ ਜਥੇਬੰਦੀ ਦੇ ਨਾਲ ਲੋਕ ਜੁੜੇ ਨੇ। ਜਿਹੜੀ ਜਥੇਬੰਦੀ ਇਸ ਵੇਲੇ 1,60,000 ਲੋਕਾਂ ਨੂੰ ਰਿਪਰੈਜ਼ੈਂਟ ਕਰ ਰਹੀ ਹੈ, ਸੈਗ ਆਫਟਰਾ, ਤਾਂ ਉਹ ਇਸ ਵੇਲੇ ਜਿਹੜੀ ਆ ਉਹ ਹੜਤਾਲ ਤੇ ਨੇ। ਤੇ ਉਹਨਾਂ ਦਾ ਦੋਸ਼ ਹੈ ਕਿ ਉਹਨਾਂ ਦੀ ਜਿਹੜੀ ਕੰਟੈਂਟ ਰਾਈਟਿੰਗ ਦੀ ਜਿਹੜੀ ਉਹਨਾਂ ਦੀ ਕ੍ਰੀਏਟੀਵਿਟੀ ਹੈ ਉਹਨੂੰ AI ਦੇ ਦੁਆਰਾ ਖੋਇਆ ਜਾ ਰਿਹਾ। ਅਸਲ ਦੇ ਵਿੱਚ ਇਹ 11,000 ਇਹਨਾਂ ਦੀ ਗਿਣਤੀ ਹੈ ਅਮਰੀਕਾ ਦੇ ਵਿੱਚ ਫਿਲਮ ਸਨਅਤ ਦੇ ਨਾਲ ਜੁੜੇ ਲੋਕਾਂ ਦੀ, ਜਿਨ੍ਹਾਂ ਦੇ ਵਿੱਚ ਲੇਖਕ ਨੇ। 2 ਮਈ ਤੋਂ ਇਹ ਹੜਤਾਲ ਤੇ ਨੇ ਤੇ ਹੁਣ 1,60,000 ਤੋਂ ਵੱਧ ਅਦਾਕਾਰਾਂ ਨੇ ਵੀ ਜਿਹੜੀ ਹੜਤਾਲ ਕੀਤੀ ਹੈ। ਹਾਲੀਵੁੱਡ ਦੇ ਨਾਮੀ ਅਦਾਕਾਰ ਤੇ ਸਿਤਾਰੇ ਜਿਹੜੇ ਨੇ ਉਹਨਾਂ ਨੇ ਇਸ ਹੜਤਾਲ ਨੂੰ ਹਮਾਇਤ ਦਿੱਤੀ ਹੋਈ ਹੈ। ਲੇਖਕਾਂ ਤੇ ਅਦਾਕਾਰਾਂ ਦੀਆਂ ਜਿਹੜੀਆਂ ਯੂਨੀਅਨ ਹੈ, ਉਹਨਾਂ ਦੀਆਂ ਮੁੱਖ ਮੰਗਾਂ ਜਿਹੜੀਆਂ ਨੇ ਉਹ ਇਹ ਨੇ ਕਿ ਜ਼ਿਆਦਾ ਤਨਖਾਹਾਂ ਤੇ ਠੇਕੇ ਤੇ ਕੰਮ ਕਰਨ ਦੀਆਂ ਬਿਹਤਰ ਸ਼ਰਤਾਂ, ਪੈਨਸ਼ਨ ਤੇ ਸਿਹਤ ਫੰਡਾਂ ਨੂੰ ਲੈ ਕੇ ਫਿਲਮੀ ਸਨਅਤ ਵੱਲੋਂ ਜ਼ਿਆਦਾ ਅਦਾਇਗੀ, ਇੰਟਰਨੈਟ ਤੇ ਰਿਲੀਜ਼ ਹੋਣ ਵਾਲੀ ਸਮੱਗਰੀ ਤੋਂ ਮਿਲਣ ਵਾਲੇ ਮੁਨਾਫੇ ਦੇ ਵਿੱਚ ਹਿੱਸਾ ਜਿਹੜਾ ਉਹ ਚਾਹੀਦਾ। ਅਦਾਕਾਰ ਤੇ ਲੇਖਕ ਦੋਵੇਂ ਸਨਅਤ ਦੇ ਵਿੱਚ ਮਨਸੂਈ ਬੁੱਧੀ, ਜਿਹਨੂੰ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਗੱਲ ਕਰਦੇ ਹਾਂ, ਉਹਨਾਂ ਦੀ ਵਰਤੋਂ ਬਾਰੇ ਵੀ ਫਿਕਰਮੰਦ ਹੈ। ਅਸਲ ਦੇ ਵਿੱਚ ਇਹਨਾਂ ਨੂੰ ਇਹ ਫਿਕਰ ਹੈ ਕਿ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਉਹਨੂੰ ਵਰਤ ਕੇ ਚਲਾਵੀਂ ਜਾਂ ਇਸ ਤੋਂ ਵਧੀਆ ਕਿਸਮ ਦੀਆਂ ਪਟ ਕਥਾਵਾਂ ਤੇ ਸੰਵਾਦ ਬਣਾਏ ਜਾ ਸਕਦੇ ਨੇ। ਤੇ ਉੱਥੇ ਇਹ ਵੀ ਫਿਕਰ ਹੈ ਕਿ ਇਹਦੇ ਵਿੱਚੋਂ ਨਕਲ ਵੱਜੂਗੀ, ਤੇ ਨਾਲ ਹੀ ਉਹ ਹੈ ਮਨਸੂਈ ਬੁੱਧੀ ਨੇ ਵੀ ਉਹੀ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਵੀ ਉਹੀ ਸਮੱਗਰੀ ਵਰਤਣੀ ਹੈ ਜਾਂ ਪੇਸ਼ ਕਰਨੀ ਹੈ ਜਿਹੜੀ ਬੀਤੇ ਤੇ ਵਰਤਮਾਨ ਦੇ ਸਮਿਆਂ ਦੇ ਲੇਖਕਾਂ ਨੇ ਪੈਦਾ ਕੀਤੀ ਹੈ। ਤੇ ਉਸ ਕਰਕੇ ਹੁਣ ਉਹ ਜਿਹੜੀ ਉਹਨਾਂ ਦੀ ਬੌਧਿਕ ਪੈਦਾਵਾਰ ਹੈ ਉਹਦੇ ਤੇ ਹੁਣ ਇੱਕ ਤਰੀਕੇ ਨਾਲ ਡਾਕਾ ਜਿਹੜਾ ਵੱਜ ਜਾਣਾ। ਹੁਣ ਤਾਂ ਇੱਥੋਂ ਤੱਕ ਵੀ ਆ ਗਿਆ ਕਿ ਅਦਾਕਾਰਾਂ ਦੀਆਂ ਸਮੱਸਿਆਵਾਂ ਕੁਝ ਵੱਖਰੀ ਤਰ੍ਹਾਂ ਦੀਆਂ ਹੋ ਗਈਆਂ।
ਦੱਸਿਆ ਜਾ ਰਿਹਾ ਹੈ ਕਿ ਕਿਸੇ ਫਿਲਮ ਜਾਂ ਟੀਵੀ ਦੇ ਵਿੱਚ, ਸੀਰੀਅਲ ਦੇ ਵਿੱਚ ਜਿੰਨੇ ਵੀ ਦ੍ਰਿਸ਼ ਹੋਣਗੇ ਜਾਂ ਭੀੜ ਵਿੱਚ ਕੰਮ ਕਰਨ ਵਾਲੇ ਛੋਟੇ ਅਦਾਕਾਰਾਂ ਦੇ ਪਹਿਲੇ ਕੁਝ ਸ਼ਾਟ ਲੈ ਕੇ ਬਾਅਦ ਦੇ ਵਿੱਚ ਉਹਨਾਂ ਦੇ ਚਿਹਰੇ, ਚਾਲ ਢਾਲ, ਚਿਹਰਿਆਂ ਦੇ ਭਾਵਾਂ, ਡਾਇਲੌਗ ਡਿਲੀਵਰੀ ਦੇ ਹਿਸਾਬ ਦੇ ਨਾਲ AI ਜਿਹੜੇ ਕਰੈਕਟਰ ਨੇ ਉਹ ਉਸਾਰ ਲਏ ਜਾਣਗੇ। ਸੋ ਇਸ ਕਰਕੇ ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਆ, ਇਹ ਮਨੁੱਖੀ ਹਾਜ਼ਰੀ ਨੂੰ, ਖਾਸ ਕਰਕੇ ਜਿਹੜਾ ਕੰਮ ਕ੍ਰੀਏਟੀਵਿਟੀ ਦੇ ਨਾਲ ਜੁੜਿਆ ਹੋਇਆ, ਉਹਨੂੰ ਇਹ ਮੰਨਫੀ ਕਰ ਦਊਗੀ ਫਿਲਮ ਸਨਅਤ ਦੇ ਵਿੱਚੋਂ, ਤੇ ਇਹਦੇ ਨਾਲ ਬੜੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਘਰਾਂ ਨੂੰ ਪਰਤ ਜਾਣਗੇ। ਪਰ ਇਹਦੇ ਬਾਬਤ ਇੱਕ ਦੂਜੀ ਵੀ ਮਿੱਥ ਇਹ ਹੈ ਕਿ ਇਹ ਮਨਸੂਈ ਬੁੱਧੀ ਨਾਲ ਕੁਝ ਟਾਈਮ ਤੱਕ ਕੰਮ ਚੱਲ ਸਕਦਾ ਹੈ, ਪਰ ਕੀ ਆਡੀਅנס ਇਹਨੂੰ ਪ੍ਰਵਾਨ ਕਰੇਗੀ? ਕੀ ਆਡੀਅנס ਦਾ ਇਹਦੇ ਵਿੱਚ ਰੁਝਾਨ ਹੋਵੇਗਾ? ਜਿਸ ਤਰੀਕੇ ਦੀਆਂ ਫਿਲਮਾਂ ਲੇਖਕ ਲਿਖ ਸਕਦੇ ਨੇ, ਜਾਂ ਉਹਨਾਂ ਦੇ ਸਿਨੇਮੈਟੋਗ੍ਰਾਫੀ ਹੋ ਸਕਦੀ ਹੈ, ਜਾਂ ਉਹਨਾਂ ਦੇ ਡਾਇਲੌਗ ਡਿਲੀਵਰ ਕੀਤੇ ਜਾ ਸਕਦੇ ਨੇ, ਤਾਂ ਕੀ ਜਿਹੜੇ AI ਦੁਆਰਾ ਬਣਾਏ ਗਏ ਕਰੈਕਟਰ ਹੋਣਗੇ, ਕਿ ਉਹ ਇਹਨਾਂ ਚੀਜ਼ਾਂ ਨੂੰ ਡਿਲੀਵਰ ਕਰ ਸਕਣਗੇ? ਇਹ ਇੱਕ ਬਹੁਤ ਵੱਡੀ ਡਿਬੇਟ ਹੈ। ਪਰ ਇਹਦੇ ਨਾਲ ਹੁਣ ਅਮਰੀਕੀ ਫਿਲਮ ਸਨਅਤ ਦੇ ਬਾਰੇ ਦੁਨੀਆ ਭਰ ਦੇ ਵਿੱਚ ਚਰਚਾ ਚੱਲ ਰਹੀ ਹੈ। ਤੇ ਇੱਥੇ ਦੱਸਦੇ ਚੱਲੀਏ ਕਿ 1960 ਦੀ ਗੱਲ ਹੈ, ਜਦੋਂ ਪਹਿਲਾਂ ਵੀ ਇਹਨਾਂ ਦੋਨਾਂ ਯੂਨੀਅਨਾਂ ਨੇ ਇਕੱਠਿਆਂ ਹੜਤਾਲ ਕੀਤੀ ਸੀ। 15 ਸਾਲ ਪਹਿਲਾਂ ਲਿਖਾਰੀਆਂ ਦੀ ਯੂਨੀਅਨ ਦੀ ਲਗਭਗ 100 ਦਿਨ ਦੀ ਹੜਤਾਲ ਚੱਲੀ ਸੀ, ਤੇ ਮਨੋਰੰਜਨ ਜਗਤ ਨੂੰ, ਐਂਟਰਟੇਨਮੈਂਟ ਇੰਡਸਟਰੀ ਨੂੰ $2 ਬਿਲੀਅਨ, ਮਤਲਬ ਕਿ $20 ਮਿਲੀਅਨ ਪ੍ਰਤੀ ਦਿਨ ਦਾ ਨੁਕਸਾਨ ਹੋਇਆ ਸੀਗਾ। ਹੁਣ ਜਿਹੜਾ ਨੁਕਸਾਨ ਹੋਊਗਾ ਇਸ ਤੋਂ ਵੀ ਜ਼ਿਆਦਾ ਕਿਆਸਿਆ ਜਾ ਰਿਹਾ ਜੀ। ਅਗਲੀ ਖਬਰ ਵੱਲ ਚਲੀਏ। ਕਣਕ ਦੀਆਂ ਕੀਮਤਾਂ USA ਦੇ ਵਿੱਚ ਵੱਧ ਗਈਆਂ ਆ, ਕਿਉਂਕਿ ਰਸ਼ੀਆ ਨੇ ਯੂਕਰੇਨ ਦੀ ਜੋ ਗ੍ਰੇਨ ਡੀਲ ਸੀਗੀ ਉਹਦੇ ਤੋਂ ਆਊਟ ਹੋ ਗਿਆ ਰਸ਼ੀਆ ਵਾਲੇ। 12% ਦੇ ਕਰੀਬ ਜੋ ਕਣਕ ਦੀਆਂ ਕਮੋਡਿਟੀ ਹੈਗੀ, ਵੀਟ ਕਮੋਡਿਟੀ, ਇਹ ਵੱਧ ਗਈ ਆ। ਰਸ਼ੀਆ ਨੇ ਅਨਾਉਂਸ ਕੀਤਾ ਸੀ ਵੀ ਬਲੈਕ ਸੀ ਗ੍ਰੇਨ ਇਨੀਸ਼ੀਏਟਿਵ ਨੂੰ ਉਹ ਬੰਦ ਕਰਨ ਜਾ ਰਹੇ ਆ, ਕਿਉਂਕਿ ਜੁਲਾਈ 'ਚ ਹੀ ਉਹ ਖਤਮ ਹੋਣਾ ਸੀਗਾ। ਤੇ ਇਹਦੇ ਨਾਲ ਜੋ ਯੂਕਰੇਨ ਦੇ ਪ੍ਰੈਜ਼ੀਡੈਂਟ ਆ ਵਲਾਡੀਮੀਰ ਜ਼ੈਲੈਂਸਕੀ, ਉਹ ਕਹਿੰਦੇ ਸਾਡੇ ਕੋਲ 60,000 ਟਨ ਜੋ ਕਣਕ ਆ ਉਹ ਪਈ ਆ, ਉਹ ਡਿਸਟਰਾਏ ਹੋਊਗੀ, ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਜੋ ਕਣਕ ਆ ਇਹ ਏਸ਼ੀਅਨ ਤੇ ਅਫਰੀਕਨ ਕੰਟਰੀਜ਼ ਨੂੰ ਜਾਣੀ ਸੀਗੀ। ਕੁਛ ਮਿਲੀਅਨ ਟਨ ਫੂਡ ਜੋ ਆ ਉਹ ਪੋਰਟਸ ਦੇ ਉੱਤੇ ਵੀ ਸਟੋਰ ਕੀਤਾ ਗਿਆ ਹੈਗਾ। ਤੇ ਹਜੇ ਤੱਕ ਉਹਨਾਂ ਨੇ ਜਿਹੜਾ ਕਰਚ ਬ੍ਰਿਜ ਹੋਇਆ ਸੀ ਕ੍ਰੀਮੀਅਨ, ਜਿਹਦੇ ਤੇ ਅਟੈਕ ਹੋਇਆ ਸੀ, ਉਹਦੇ ਸੰਬੰਧ ਦੇ ਵਿੱਚ ਯੂਕਰੇਨ ਨੇ ਕੋਈ ਰਿਸਪੌਂਸਿਬਿਲਿਟੀ ਨਹੀਂ ਲਈ, ਪਰ ਰਸ਼ੀਆ ਵਾਲੇ ਕਹਿ ਰਹੇ ਆ ਵੀ ਯੂਕਰੇਨ ਵਾਲਿਆਂ ਨੇ ਹੀ ਇਹ ਬ੍ਰਿਜ ਤੋੜਿਆ ਹੈਗਾ। ਸੈਕਟਰੀ ਆਫ ਸਟੇਟ ਅਮਰੀਕਾ ਦੇ ਜੋ ਆ ਟੋਨੀ ਬਲਿੰਕਨ, ਉਹਨਾਂ ਨੇ ਵੀ ਪ੍ਰੈਡਿਕਟ ਕੀਤਾ ਆ ਵੀ ਇਹ ਕੀਮਤਾਂ ਦੇ ਵਿੱਚ ਵਾਧਾ ਹੋਊਗਾ, ਤੇ ਨਾਲ ਦੀ ਨਾਲ ਉਹਨਾਂ ਨੇ ਰਸ਼ੀਅਨ ਮੂਵ ਨੂੰ ਵੀ ਇੱਕ ਤਰ੍ਹਾਂ ਦੇ ਨਾਲ ਕ੍ਰਿਟੀਸਾਈਜ਼ ਕੀਤਾ ਆ ਵੀ ਇਹ ਹੁਣ ਰਸ਼ੀਆ ਵਾਲਿਆਂ ਨੇ ਫੂਡ ਨੂੰ ਵੈਪਨ ਦੀ ਤਰ੍ਹਾਂ ਵਰਤਣਾ ਸ਼ੁਰੂ ਕਰ ਦਿੱਤਾ ਹੈ, ਜਿਹੜਾ ਕਿ ਬਹੁਤ ਹੀ ਰੋਂਗ ਹੈਗਾ, ਕਿਉਂਕਿ ਬਹੁਤ ਸਾਰੇ ਮੁਲਕਾਂ ਦੇ ਵਿੱਚ ਭੁੱਖਮਰੀ ਆ ਉਹ ਫੈਲ ਸਕਦੀ ਆ। ਡਾਊਨਟਾਊਨ ਲਾਸ ਐਂਜਲਸ ਦੇ ਵਿੱਚ ਇੱਕ ਪੁਲਿਸ ਅਫਸਰ ਨੂੰ ਇੱਕ ਬੰਦੇ ਉੱਤੇ ਗੋਲੀ ਚਲਾਉਣੀ ਪਈ ਸੀ, ਤੇ ਉਹ ਗੋਲੀ ਉਹਦੇ ਚੈਸਟ ਦੇ ਵਿੱਚ ਜਾ ਵੱਜੀ। ਹੁਣ ਦੱਸਿਆ ਜਾਂਦਾ ਕਿ ਇਹ ਜਿਹੜਾ ਬੰਦਾ, ਇਹਨੂੰ 50 ਸਾਲਾ ਇਹਦੀ ਉਮਰ ਹੈ, 50 ਸਾਲ, ਤੇ ਇਹਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਲਾਸ ਐਂਜਲਸ ਫਾਇਰ ਡਿਪਾਰਟਮੈਂਟ ਨੂੰ ਦੱਸਿਆ ਗਿਆ ਸੀਗਾ ਕਿ ਇਹਦੇ ਲਈ ਇਹਨੂੰ ਸੱਦਿਆ ਗਿਆ ਸੀ ਬਾਅਦ ਦੇ ਵਿੱਚ, ਘਟਨਾ ਤੋਂ ਬਾਅਦ ਦੇ ਵਿੱਚ, ਤੇ ਘਟਨਾ ਵਾਪਰੀ ਹੈ 100 ਬਲਾਕ ਜਿਹੜਾ 7th ਸਟਰੀਟ ਦਾ ਉੱਥੇ। ਤੇ ਨਾਲ ਹੀ ਇਹ ਦੱਸਿਆ ਗਿਆ ਕਿ ਇਹਨੇ ਕੋਈ ਸ਼ਰਟ ਨਹੀਂ ਸੀ ਪਾਈ ਹੋਈ, ਤੇ ਇਹਦੇ ਕੋਲੇ ਇੱਕ ਤੇਜ਼ ਧਾਰ ਤਿੱਖਾ ਹਥਿਆਰ ਸੀ, ਜਿਹੜਾ ਚਾਕੂ ਨੂੰਮਾ ਕਹਿ ਸਕਦੇ ਹਾਂ, ਜਾਂ ਇੱਕ ਜਿਵੇਂ ਆਪਣੇ ਕੋਲੇ ਹਥਿਆਰ ਹੁੰਦੇ ਜਿਹੜੇ ਪਿੰਡਾਂ ਦੇ ਵਿੱਚ ਕਿਰਚ ਟਾਈਪ ਜਿਹੜਾ ਹਥਿਆਰ ਸੀਗਾ। ਤਾਂ ਉਸ ਦੇ ਕਰਕੇ ਜਿਹੜਾ ਇਹ ਬੰਦਾ, ਉਹ ਪੁਲਿਸ ਨੇ ਪਹਿਲਾਂ ਇਹਨੂੰ ਕਈ ਵਾਰ ਆਵਾਜ਼ਾਂ ਦਿੱਤੀਆਂ, ਪਰ ਬਾਅਦ ਦੇ ਵਿੱਚ ਪੁਲਿਸ ਨੂੰ ਓਪਨ ਫਾਇਰ ਕਰਨਾ ਪਿਆ। ਫਿਰ ਇਹਨੂੰ ਹੁਣ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਪਹੁੰਚਾਇਆ ਗਿਆ। ਇਹਦੀ ਹਾਲਤ ਬਾਰੇ ਹਾਲੇ ਕੁਝ ਨਹੀਂ ਪਤਾ ਲੱਗਿਆ ਕਿ ਇਹਦੀ ਹਾਲਤ ਕਿਵੇਂ ਹੈ। ਪੁਲਿਸ ਨੇ ਹਾਲੇ ਨਾ ਹੀ ਇਹਦੀ ਆਇਡੈਂਟੀਟੀ ਬਾਰੇ ਕੁਝ ਦੱਸਿਆ ਕਿ ਇਹਦੀ ਆਇਡੈਂਟੀਟੀ ਕਿੱਥੋਂ ਦੀ ਹੈ ਤੇ ਕਿੱਥੋਂ ਦਾ ਰਹਿਣ ਵਾਲਾ ਸੀ। ਪਰ ਹਾਂ, ਹੋਰ ਕੋਈ ਜਿਹੜਾ ਨਾਲ ਦਾ ਕੋਈ ਬਾਈ ਸਟੈਂਡਰਡ ਆ ਜਾਂ ਕੋਈ ਪੁਲਿਸ ਅਫਸਰ ਆ, ਉਹ ਕੋਈ ਵੀ ਇੰਜਰਡ ਇਸ ਘਟਨਾ ਦੇ ਵਿੱਚ ਨਹੀਂ ਹੋਇਆ ਜੀ। ਲਾਸ ਐਂਜਲਸ ਦੀ ਗੱਲ ਕਰਦੇ ਜਾਈਏ। $1 ਬਿਲੀਅਨ ਦਾ ਪਾਵਰਵਾਲ ਦਾ ਜੈਕਪਾਟ ਜੋ ਆ ਉਹ ਲਾਸ ਐਂਜਲਸ ਦੇ ਵਿੱਚ ਹੀ ਇੱਕ ਵਿਨਰ ਨੇ ਜਿੱਤਿਆ ਹੈਗਾ, ਤੇ ਉਸ ਨੂੰ ਸਪੌਟ ਵੀ ਕੀਤਾ ਗਿਆ। $1.08 ਬਿਲੀਅਨ ਦਾ ਪਾਵਰਵਾਲ ਜੈਕਪਾਟ ਇਹ ਸੀਗਾ। ਕਹਿੰਦੇ ਇੱਕ ਬੀਬੀ ਨੇ, ਇੱਕ ਲੇਡੀ ਨੇ ਜਿੱਤਿਆ, ਜਿਸਨੇ ਕਾਲੇ ਰੰਗ ਦੀ ਕੈਪ ਪਾਈ ਹੋਈ ਸੀ, ਤੇ ਉਹ ਸਟੋਰ ਦੇ ਵਿੱਚ ਆਈ ਤੇ ਉਸਨੇ ਸਾਰਿਆਂ ਨੂੰ ਜਿਹੜੀ ਆ ਜੱਫੀ ਪਾ ਕੇ ਮਿਲੀ, ਜਿੱਥੇ ਉਸਨੇ ਇਸ ਪਾਵਰਵਾਲ ਜੈਕਪਾਟ ਨੂੰ ਜਿੱਤਿਆ ਸੀ। ਕੈਲੀਫੋਰਨੀਆ ਲਾਟਰੀ ਆਫੀਸ਼ੀਅਲਸ ਨੇ ਹਜੇ ਤੱਕ ਵਿਨਰ ਦਾ ਨਾਮ ਉਹ ਡਿਸਕਲੋਜ਼
ਨਹੀਂ ਕੀਤਾ ਹੈਗਾ। ਇਹ ਜੋ ਬਿਨਿੰਗ ਟਿਕਟ ਆ, ਇਹ ਲਾਸ ਪਾਲਮੀਟਸ ਮਿੰਨੀ ਮਾਰਕੀਟ ਵਾਲ ਸਟਰੀਟ ਦੇ ਉੱਤੇ ਹੈਗੀ ਆ, ਕੈਲੀਫੋਰਨੀਆ 'ਚ, ਉੱਥੇ ਇਸਨੇ ਇਹ ਜਿੱਤੀ ਆ। ਨਵੋਰ ਹਰਿਆਣਾ ਜੋ ਓਨਰ ਆ, ਉਸਨੇ ਕਿਹਾ ਆ ਵੀ ਮੈਨੂੰ ਵੀ ਨਹੀਂ ਪਤਾ ਸੀ ਵੀ ਟਿਕਟ ਇੱਥੇ ਵਿਕੀ ਆ, ਪਰ ਜਦੋਂ ਮੈਂ ਖੋਲ੍ਹਣ ਆਇਆ ਸਟੋਰ ਨੂੰ, ਉਸ ਟਾਈਮ ਦੇ ਉੱਤੇ ਰਿਪੋਰਟਰਾਂ ਦਾ, ਉੱਥੇ ਟੀਵੀ ਚੈਨਲਾਂ ਵਾਲਿਆਂ ਦਾ ਬਹੁਤ ਜ਼ਿਆਦਾ ਰਸ਼ ਸੀਗਾ। ਉਹਦੇ ਨਾਲ ਮੈਂ ਵੀ ਬਹੁਤ ਜ਼ਿਆਦਾ ਜੋ ਆ ਸਰਪ੍ਰਾਈਜ਼ ਹੋਇਆ ਹੈਗਾ। ਸੋ ਇਸ ਸਟੋਰ ਵਾਲੇ ਨੂੰ ਵੀ $1 ਮਿਲੀਅਨ ਜੋ ਬੋਨਸ ਆ ਉਹ ਮਿਲੂਗਾ। ਸੈਕਿੰਡ ਲਾਸ ਐਂਜਲਸ ਏਰੀਏ ਦੇ ਵਿੱਚ ਬਿਲੀਅਨਰ ਬਣ ਜਾ ਰਿਹਾ ਪਾਵਰਬਾਲ ਲੋਟਰੀ ਦੇ ਨਾਲ। ਨਵੰਬਰ ਮਹੀਨੇ ਦੇ ਵਿੱਚ ਐਡਵਿਨ ਕੈਸਟਰੋ ਨੇ ਇੱਕ $2 ਬਿਲੀਅਨ ਦੀ ਜਿਹੜੀ ਲੋਟੋ ਆ ਉਹ ਜਿੱਤੀ ਸੀ, ਗੈਸ ਸਟੇਸ਼ਨ ਤੇ ਅਲਟਾਡੀਨਾ ਵਾਲੇ ਸ਼ਹਿਰ ਦੇ ਵਿੱਚ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਆਪਣੇ ਬਹੁਤ ਸਾਰੇ ਜਿਹੜੇ ਪੰਜਾਬੀ ਬਜ਼ੁਰਗ ਨੇ ਉਹ ਸਾਈਕਲਿੰਗ ਦੇ ਸ਼ੌਕੀਨ ਨੇ। ਬਹੁਤ ਸਾਰੇ ਥਾਵਾਂ ਤੇ ਆਪਾਂ ਦੇਖਿਆ ਕਿ ਕਈ ਸ਼ਹਿਰਾਂ ਦੇ ਵਿੱਚ ਉਹ ਸਾਈਕਲ ਚਲਾਉਂਦੇ ਨੇ, ਪਰ ਸਾਈਕਲ ਚਲਾਉਣ ਵੇਲੇ ਜਿਹੜੀ ਤੁਹਾਡੀ ਹਨੇਰੇ ਦੇ ਵਿੱਚ ਜਾਕਟ ਦਿੰਦੀ ਹੈ ਉਹ ਜ਼ਰੂਰ ਪਹਿਨ ਲਿਆ ਕਰੋ, ਤੇ ਜਾਂ ਜਿਹੜੇ ਸੇਫਟੀ ਹੋਰ ਜਿਹੜੇ ਜਿੰਨੀਆਂ ਵੀ ਚੀਜ਼ਾਂ ਆਪਾਂ ਪਹਿਨ ਸਕਦੇ ਹਾਂ ਉਹ ਪਹਿਨ ਲਿਆ ਕਰੋ, ਕਿਉਂਕਿ ਹਿੱਟ ਐਂਡ ਰਨ ਦਾ ਮਾਮਲਾ ਸਾਹਮਣੇ ਆਇਆ ਸਟਾਕਟਨ ਦੇ ਵਿੱਚ। 60 ਸਾਲਾ ਓਲਡ ਜਿਹੜਾ ਬਾਈਸਾਈਕਲਿਸਟ ਸੀਗਾ ਉਹਨੂੰ ਕਾਰ ਨੇ ਟੱਕਰ ਮਾਰ ਦਿੱਤੀ ਹੈ। ਸੜਕ ਹਾਦਸੇ ਦੇ ਵਿੱਚ ਉਹਦੀ ਜਿਹੜੀ ਜਾਨ ਚਲੀ ਗਈ ਹੈ। ਦੱਸਿਆ ਗਿਆ ਸਟਾਕਟਨ ਪੁਲਿਸ ਡਿਪਾਰਟਮੈਂਟ ਵੱਲੋਂ ਕਿ ਇਹ ਜਿਹੜੀ ਘਟਨਾ ਵਾਪਰੀ ਹੈ ਇਹ ਪੈਸੀਫਿਕ ਤੇ ਯੂਕਸਟ ਜਿਹੜੇ ਐਵੀਨਿਊ ਆ ਉਹਨਾਂ ਦੇ ਲਾਗੇ ਛਾਗੇ ਵਾਪਰੀ ਹੈ। ਤੇ ਜਦੋਂ ਪਹਿਲੀ ਵਾਰ ਇਸ ਬੰਦੇ ਨੂੰ ਜਾ ਕੇ ਚੱਕਿਆ ਸੀ ਪੁਲਿਸ ਨੇ, ਤਾਂ ਉਦੋਂ ਹੀ ਉਹਨੇ ਕੋਈ ਰਿਸਪੌਂਸ ਜਿਹੜਾ ਪੁਲਿਸ ਵਾਲਿਆਂ ਨੂੰ ਨਹੀਂ ਦਿੱਤਾ, ਤੇ ਉਸ ਤੋਂ ਬਾਅਦ ਇਹਨੂੰ ਥਾਂਏ ਜਿਹੜਾ ਮ੍ਰਿਤਕ ਐਲਾਨ ਦਿੱਤਾ ਗਿਆ। ਦੱਸਦੇ ਆ ਕਿ ਇਹ ਵਲੰਟੀਅਰ ਵੀ ਕਈ ਵਾਰੀ ਜਿਹੜਾ ਕੰਮ ਕਰਦਾ ਸੀਗਾ ਸਟਾਕਟਨ ਪੁਲਿਸ ਡਿਪਾਰਟਮੈਂਟ ਦੇ ਨਾਲ, ਤੇ ਉਸ ਤੋਂ ਬਾਅਦ ਜਿਹੜਾ ਜਿਸ ਵੀ ਕਾਰ ਦੇ ਨਾਲ ਇਹਦਾ ਹਾਦਸਾ ਵਾਪਰਿਆ ਤੇ ਉਹ ਬੰਦਾ ਵੀ ਸਟਾਕਟਨ ਪੁਲਿਸ ਡਿਪਾਰਟਮੈਂਟ ਦੇ ਨਾਲ ਕੰਮ ਕਰਦਾ ਦੱਸਿਆ ਗਿਆ। ਪਰ ਇਹ ਮਾਮਲਾ ਹੁਣ ਜਿਹੜਾ ਉਹ ਹਿੱਟ ਐਂਡ ਰਨ ਦਾ ਜ਼ਿਆਦਾ ਲੱਗਦਾ, ਤੇ ਇਸ ਤੋਂ ਬਾਅਦ ਹੁਣ ਜਿਹੜੀ ਸਟਾਕਟਨ ਪੁਲਿਸ ਡਿਪਾਰਟਮੈਂਟ ਆ ਉਹ ਇਹਦੀ ਜਾਂਚ ਜਿਹੜੀ ਇਸ ਹਾਦਸੇ ਦੀ ਕਰ ਰਿਹਾ। ਤੇ ਪਤਾ ਲੱਗਿਆ ਕਿ ਹੁਣ ਜਦੋਂ ਵੀ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਨੂੰ ਇਹ ਜਿਹੜੀਆਂ ਸਾਰੀ ਜਾਂਚ ਹਿੱਟ ਐਂਡ ਰਨ ਚਾਰजेस ਦੇ ਬਾਰੇ ਦੱਸਿਆ ਜਾਊਗਾ, ਤੇ ਉਸ ਤੋਂ ਬਾਅਦ ਰਿਵਿਊ ਕਰਨ ਤੋਂ ਬਾਅਦ ਜਿਹੜੀ ਹੈ ਇਸ ਮਸਲੇ ਦੀ ਜਾਂਚ ਸ਼ੁਰੂ ਹੋਊਗੀ। ਜੀ ਜੀ, ਅਗਲੀ ਖਬਰ ਵੱਲ ਚਲੀਏ ਤੇ ਉਹ ਡੈਥ ਵੈਲੀ ਤੋਂ ਆ ਰਹੀ ਹੈ। ਕੈਲੀਫੋਰਨੀਆ ਦੀ ਡੈਥ ਵੈਲੀ ਦੇ ਵਿੱਚ ਕਹਿੰਦੇ ਪਈ ਜ਼ਿਆਦਾ ਟੈਂਪਰੇਚਰ ਦੇ ਨਾਲ ਇੱਕ 71 ਸਾਲਾਂ ਦੇ ਸਟੀਵ ਕਰੀ ਦੀ ਜੋ ਮੌਤ ਆ ਉਹ ਹੋ ਗਈ ਹੈਗੀ ਆ। ਇੰਨਾ ਜ਼ਿਆਦਾ ਜਿਹੜਾ ਟੈਂਪਰੇਚਰ ਆ 126 ਡਿਗਰੀ, ਜਿਹੜਾ 121 ਡਿਗਰੀ ਤੇ ਤੋਂ ਲੈ ਕੇ 126 ਡਿਗਰੀ ਫਾਰਨਹਾਈਟ ਤੱਕ ਟੈਂਪਰੇਚਰ ਡੈਥ ਵੈਲੀ ਦੇ ਵਿੱਚ ਪਹੁੰਚਿਆ ਹੋਇਆ ਸੀ। ਡੈਥ ਵੈਲੀ ਨੈਸ਼ਨਲ ਪਾਰਕ ਦੇ ਆਫੀਸ਼ੀਅਲਸ ਨੇ ਪ੍ਰੈਸ ਰਿਲੀਜ਼ 'ਚ ਦੱਸਿਆ ਵੀ ਇਹ ਕਾਰਨ ਡੈਥ ਦਾ ਹੀਟ ਆ। ਇਹ ਇੱਕ ਨੈਸ਼ਨਲ ਪਾਰਕ ਵੀ ਆ ਡੈਥ ਵੈਲੀ, ਬਹੁਤ ਸਾਰੇ ਲੋਕ ਉੱਥੇ ਵਿਜ਼ਿਟ ਕਰਨ ਵੀ ਜਾਂਦੇ ਆ, ਪਰ ਧਿਆਨ ਰੱਖਣਾ ਚਾਹੀਦਾ ਜਿੱਥੇ 125-26 ਡਿਗਰੀ ਦਾ ਟੈਂਪਰੇਚਰ ਹੋਵੇ ਉੱਥੇ ਬੰਦੇ ਦੇ ਲਈ ਸਰਵਾਈਵ ਕਰਨਾ ਕਿੰਨਾ ਔਖਾ ਆ। ਉਹ ਵੀ ਜੇ ਕਿਤੇ ਕੋਈ ਬਾਹਰ ਨਿਕਲ ਜਾਵੇ। ਲਾਸ ਐਂਜਲਸ ਟਾਈਮ ਦੇ ਮੁਤਾਬਕ ਕਹਿੰਦੇ ਪਈ ਸਵੇਰੇ ਸਵੇਰੇ ਇਸ ਨੇ ਵਾਕ ਕੀਤੀ ਸੀ ਗੋਲਡਨ ਕੈਨੀਅਨ ਜੈਬਰੇਸਕੀ ਪੁਆਇੰਟ ਦੇ ਉੱਤੇ। ਇਹ 2 ਮੀਲ ਦਾ ਏਰੀਆ ਹੈਗਾ ਆ। ਉਹ ਤੋਂ ਬਾਅਦ ਜੋ ਆ ਕਾਉਂਟੀ ਕਾਰਨਰ ਦੇ ਆਫਿਸਰ ਨੇ ਦੱਸਿਆ ਵੀ ਉਹਦੀ ਜਿਹੜੀ ਬਾਡੀ ਆ ਉਹ ਲੱਭ ਗਈ, ਤੇ ਉਸ ਟਾਈਮ ਦੇ ਉੱਤੇ ਟੈਂਪਰੇਚਰ 121 ਡਿਗਰੀ ਫਾਰਨਹਾਈਟ ਸੀਗਾ। ਪਾਰਕ ਰੇਂਜਰ ਤੇ ਹੋਰ ਐਡਵਾਈਜ਼ਰ ਜਿਹੜੇ ਆ ਉਹ ਲੋਕਾਂ ਨੂੰ ਇਨਕਰੇਜ ਕਰ ਰਹੇ ਆ ਵੀ ਡੈਥ ਵੈਲੀ ਨੂੰ ਵਿਜ਼ਿਟ ਨਾ ਕਰੋ। ਜੇ ਤੁਸੀਂ ਵਿਜ਼ਿਟ ਕਰਨਾ ਆ ਬੜੀ ਸੇਫਟੀ ਦੇ ਨਾਲ ਉੱਥੇ ਵਿਜ਼ਿਟ ਕੀਤਾ ਜਾਵੇ, ਕਿਉਂਕਿ ਟੈਂਪਰੇਚਰ ਬਹੁਤ ਹਾਈ ਆ। ਜੀ ਅਗਲੀ ਖਬਰ ਫ੍ਰੈਜ਼ਨੋ ਤੋਂ ਆ। ਫ੍ਰੈਜ਼ਨੋ ਦੇ ਵਿੱਚ ਇੱਕ ਮਾਮੂਲੀ ਤਕਰਾਰ ਤੋਂ ਬਾਅਦ ਫ੍ਰੈਜ਼ਨੋ ਦੇ ਵਿੱਚ ਇੱਕ ਬੰਦੇ ਨੂੰ ਜਿਹੜਾ ਚਾਕੂ ਮਾਰ ਦਿੱਤਾ ਗਿਆ, ਉਹ ਤੇ ਜਾਨਲੇਵਾ ਹਮਲਾ ਕੀਤਾ ਗਿਆ। ਘਟਨਾ ਵਾਪਰੀ ਹੈ ਅਪਾਰਟਮੈਂਟ ਕੰਪਲੈਕਸ ਜਿਹੜਾ ਰੋਜਰਸ ਐਵੀਨਿਊ ਦੇ ਲਾਗੇ ਛਾਗੇ ਪੈਂਦਾ, ਟ੍ਰਿਲਰੀ ਤੇ ਕਲੋਵਿਸ ਐਵੀਨਿਊ ਦੇ ਇਲਾਕਿਆਂ ਦੇ ਵਿੱਚ ਉੱਥੇ ਘਟਨਾ ਵਾਪਰੀ ਹੈ। ਪੁਲਿਸ ਨੇ ਦੱਸਿਆ ਕਿ ਇੱਕ ਬੰਦਿਆਂ ਦਾ ਜਿਹੜਾ ਗਰੋਹ ਹੈ ਜਾਂ ਗਰੁੱਪ ਕਹਿ ਲਓ, ਉਹ ਇੱਕ ਪਾਰਕਿੰਗ ਲੋਟ ਦੇ ਵਿੱਚ ਖੜਾ ਸੀਗਾ, ਤੇ ਬਾਅਦ ਦੇ ਵਿੱਚ ਇੱਕ ਬੰਦਾ ਜਿਹੜਾ ਉੱਥੇ ਇਹਨਾਂ ਦੇ ਨਾਲ ਗੱਲਬਾਤ ਕਰ ਰਿਹਾ ਸੀਗਾ ਕਿ ਅਚਾਨਕ ਜਿਹੜੀ ਇਹਨਾਂ ਦੀ ਹੱਥਾਪਾਈ ਹੋ ਗਈ ਹੈ, ਤੇ ਉਸ ਤੋਂ ਬਾਅਦ ਹੱਥੋਂ-ਪਾਈ ਦੇ ਵਿੱਚ ਇਹਨਾਂ ਨੇ ਇੱਕ ਬੰਦੇ ਨੂੰ ਜਿਹੜਾ ਉਹ ਛੁਰਾ ਮਾਰ ਦਿੱਤਾ ਉਹਦੇ ਢਿੱਡ ਦੇ ਵਿੱਚ। ਬਾਅਦ ਦੇ ਵਿੱਚ ਇਹਨੂੰ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਕਮਿਊਨਿਟੀ ਰੀਜਨਲ ਮੈਡੀਕਲ ਸੈਂਟਰ ਦੇ ਵਿੱਚ ਲਿਜਾਇਆ ਗਿਆ। ਪੁਲਿਸ ਨੇ ਦੱਸਿਆ ਕਿ ਸਾਨੂੰ ਇਹਦੇ ਬਾਰੇ ਝਗੜੇ ਬਾਰੇ ਇਹ ਨਹੀਂ ਪਤਾ ਕਿ ਇਹਨਾਂ ਦਾ ਆਪਸੀ ਝਗੜਾ ਕੀ ਹੋਇਆ,
ਜਾਂ ਇਹ ਗਰੁੱਪ ਜਿਹੜਾ ਉਹ ਇਹ ਜਿਹੜਾ ਵਿਕਟਮ ਹੈ ਉਹ ਇਸ ਗਰੁੱਪ ਦੇ ਵਿੱਚ ਸੀਗਾ, ਜਿਨ੍ਹਾਂ ਦਾ ਕਿਸੇ ਦੀ ਗੱਲ ਨੂੰ ਲੈ ਕੇ ਝਗੜਾ ਹੋਇਆ, ਜਾਂ ਇਹ ਜਿਹੜੇ ਗਰੁੱਪ ਵਾਲੇ ਆ ਇਹਨਾਂ ਨੇ ਕਿਸੇ ਲੁੱਟ ਦੇ ਇਰਾਦੇ ਨਾਲ ਇਹ ਤੇ ਹਮਲਾ ਕੀਤਾ ਹੈ। ਪਰ ਸਾਊਥ ਈਸਟ ਫਰੈਜ਼ਨੋ ਦੇ ਇਲਾਕਿਆਂ ਦੇ ਵਿੱਚ ਇਹ ਜਿਹੜੀ ਘਟਨਾ ਪੁਲਿਸ ਨੇ ਦੱਸੀ ਆ ਮੀਡੀਆ ਅਦਾਰਿਆਂ ਨੂੰ, ਉਹ ਵਾਪਰੀ ਹੈ। ਤੇ ਪੁਲਿਸ ਨੇ ਵੀ ਕਿਹਾ ਹੈ ਕਿ ਜਿਸ ਕਿਸੇ ਨੂੰ ਵੀ ਇਹਦੇ ਬਾਰੇ ਜਾਣਕਾਰੀ ਆ ਉਹ ਜਿਹੜੀ ਪੁਲਿਸ ਦੇ ਨਾਲ, ਫਰੈਜ਼ਨੋ ਪੁਲਿਸ ਦੇ ਨਾਲ ਸਾਂਝੀ ਜ਼ਰੂਰ ਕਰੇ। ਤੇ ਹਲੇ ਤੱਕ ਉਹ ਜਿਹੜੀ ਉਹਦੀ ਹਾਲਤ ਹੈ ਉਹ ਕਮਿਊਨਿਟੀ ਰੀਜਨਲ ਮੈਡੀਕਲ ਸੈਂਟਰ ਦੇ ਵਿੱਚ ਕ੍ਰਿਟੀਕਲ ਜਿਹੜੀ ਹੈ ਵਿਕਟਮ ਦੀ ਉਹ ਦੱਸੀ ਗਈ ਹੈ ਜੀ। ਜੀ, ਅਗਲੀ ਖਬਰ ਜੋ ਆ ਉਹ ਵੀ ਸਦਰਨ ਕੈਲੀਫੋਰਨੀਆ ਤੋਂ ਆ ਰਹੀ ਆ। ਕੈਲੀਫੋਰਨੀਆ ਸਟੇਟ ਦੇ ਗਵਰਨਰ ਗੈਬਨ ਨਿਊਸਮ ਨੇ $1.5 ਮਿਲੀਅਨ ਦਾ ਫਾਈਨ ਆ ਉਸ ਸਕੂਲ ਬੋਰਡ ਨੂੰ ਲਾ ਦਿੱਤਾ ਜਿਨ੍ਹਾਂ ਨੇ ਹਾਰਵੀ ਮਿਲਕ ਦਾ ਜੋ ਮਟੀਰੀਅਲ ਸੀ ਉਹਦੇ ਸੰਬੰਧ ਦੇ ਵਿੱਚ, ਜਾਣੀ ਗੇ ਰਾਈਟਸ ਨੂੰ ਲੈ ਕੇ ਸਕੂਲ ਦੇ ਵਿੱਚ ਉਹਨਾਂ ਨੇ ਰਿਮੂਵ ਕਰ ਦਿੱਤਾ ਸੀ। ਉੱਥੇ ਦਾ ਜੋ ਕੰਜ਼ਰਵੇਟਿਵ ਬੋਰਡ ਆ, ਵਿਰੋਧ ਵੀ ਬਹੁਤ ਹੋਇਆ ਸੀ ਉੱਥੇ ਟੈਮਕੁਲਾ ਵੈਲੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ, ਤੇ ਉਹਨਾਂ ਨੇ ਇਹ ਜੋ ਕਰਿਕੂਲਮ ਕੈਲੀਫੋਰਨੀਆ ਸਟੇਟ ਨੇ ਸੈਟਅਪ ਕੀਤਾ ਸੀ ਉਸ ਨੂੰ ਰਿਜੈਕਟ ਕਰਤਾ। ਉਹਦੇ ਵਿੱਚੋਂ ਜੋ ਗੇ ਰਾਈਟਸ ਲੀਡਰ ਹਾਰਵੀ ਮਿਲਕ ਦੇ ਨਾਲ ਬਾਇਓਗ੍ਰਾਫੀ ਆ ਉਸ ਨੂੰ ਰਿਮੂਵ ਕਰ ਦਿੱਤਾ। ਸੋ ਇਹ ਫਾਈਨ ਜਿਹੜਾ ਆ $1.5 ਮਿਲੀਅਨ ਦਾ ਫਾਈਨ ਪਲੱਸ ਸ਼ਿਪਿੰਗ ਕਾਸਟ ਪਾ ਕੇ $1.6 ਮਿਲੀਅਨ ਬਣਦਾ, ਕਿਉਂਕਿ ਜਿਹੜਾ ਮਟੀਰੀਅਲ ਆ ਉਹ ਪ੍ਰਿੰਟ ਸੀਗਾ। ਇਹ ਕਿਉਂਕਿ ਟੈਕਸਟ ਬੁੱਕ ਜੋ ਸੀ ਉਹ ਆਲਰੇਡੀ ਸਕੂਲ ਬੋਰਡ ਨੂੰ ਭੇਜ ਦਿੱਤੀਆਂ ਸੀਆਂ। ਸੋ ਸਕੂਲ ਵਾਲੇ ਹੁਣ ਕਹਿੰਦੇ ਆ ਵੀ ਅਸੀਂ ਇਹ ਜਿਹੜੀਆਂ ਟੈਕਸਟ ਬੁੱਕਸ ਆ ਉਹ ਦੁਬਾਰਾ ਖਿਚਵਾਵਾਂਗੇ, ਪਰ ਜੋ ਸਾਨੂੰ ਸਟੇਟ ਵਾਲਿਆਂ ਨੇ ਭੇਜੀਆਂ ਸੀਗੀਆਂ ਉਹ ਅਸੀਂ ਇਹਨਾਂ ਨੂੰ ਨਹੀਂ ਅਲਾਓ ਕਰਾਂਗੇ। ਪ੍ਰੈਜ਼ੀਡੈਂਟ ਆਫ ਦਾ ਸਕੂਲ ਬੋਰਡ ਜੋਸੇਫ ਕੋਮਰੋਸਕੀ ਜੋ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਜਿਹੜਾ ਆ ਫਾਈਨ ਆ ਉਹ ਵੀ ਨਹੀਂ ਦੇਵਾਂਗੇ। ਜੋ ਸਾਡੇ ਸਕੂਲ ਦੇ ਸਟੂਡੈਂਟਸ ਆ ਜਾਂ ਟੀਚਰਸ ਆ ਤੇ ਜਾਂ ਸਟੂਡੈਂਟਸ ਦੇ ਜਿਹੜੇ ਪੇਰੈਂਟਸ ਆ ਉਹ ਸੋਚ ਰਹੇ ਆ, ਉੱਥੇ 47 ਦੇ ਕਰੀਬ ਟੀਚਰਸ ਆ, 1300 ਦੇ ਕਰੀਬ ਸਟੂਡੈਂਟਸ ਹੈਗੇ ਆ ਇਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ। ਉਹਨਾਂ ਨੇ ਕਿਹਾ ਵੀ ਅਸੀਂ ਇਸ ਸਾਰਿਆਂ ਨੇ ਐਗਰੀ ਕਰਕੇ ਇਸ ਨੂੰ ਰਿਜੈਕਟ ਕੀਤਾ ਆ, ਤਾਂ ਕਰਕੇ ਜਿਹੜਾ ਆ ਕਿਸੇ ਤਰ੍ਹਾਂ ਦਾ ਜਿਹੜਾ ਰਿਫਟ ਆ ਉਹ ਕਮਿਊਨਿਟੀ ਦੇ ਵਿੱਚ ਨਾ ਪੈ ਸਕੇ। ਪਰ ਇਸ ਨੂੰ ਰਿਜੈਕਟ ਕਰਨ ਤੋਂ ਬਾਅਦ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਜੋ ਆ ਉਹ ਕਾਫੀ ਔਖੇ ਨਜ਼ਰ ਆ ਰਹੇ ਆ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਹੈ ਸੈਨ ਹੋਜ਼ੇ ਤੋਂ ਹੈ। ਸੈਨ ਹੋਜ਼ੇ ਨੇ ਆਖਿਰ ਜਿਹੜੇ ਹੋਮਲੈਸ ਨੇ ਪਰ ਰਹਿੰਦੇ ਜਿਹੜੇ ਆਰਵੀਜ਼ ਨੇ ਵਿੱਚ ਨੇ ਉਹਨਾਂ ਦੇ ਲਈ ਇੱਕ ਸੇਫ ਜਿਹੜਾ ਸੇਫ ਪਾਰਕਿੰਗ ਸਾਈਟ ਆ ਉਹ ਮੁਹੱਈਆ ਕਰਵਾਈ ਹੈ। ਸੈਂਟਾ ਟਰੇਸਾ ਵੀਟੀ ਲਾਈਟ ਰੇਲ ਸਟੇਸ਼ਨ ਦੇ ਲਾਗੇ ਛਾਗੇ ਜਿਹੜੀ ਇਹਨਾਂ ਨੂੰ ਸੇਫ ਪਾਰਕਿੰਗ ਜਿਹੜੀ ਉਹ ਮੁਹੱਈਆ ਕਰਵਾਈ ਗਈ ਹੈ। ਦੱਸਿਆ ਗਿਆ ਕਿ ਪਹਿਲਾਂ ਇਹਦੇ 'ਚ 42 ਸਪੇਸਿਸ ਰੱਖੀਆਂ ਗਈਆਂ ਸੀਗੀਆਂ। ਪਹਿਲਾਂ ਜਦੋਂ ਐਲਾਨ ਕੀਤਾ ਗਿਆ ਸੀ ਉਦੋਂ 45 ਸਪੇਸਿਸ ਜਿਹੜੀਆਂ ਉਹ ਰੱਖੀਆਂ ਗਈਆਂ ਸੀ ਉਹਨਾਂ ਲੋਕਾਂ ਵਾਸਤੇ ਜਿਹੜੇ ਆਰਵੀਜ਼ ਦੇ ਵਿੱਚ ਰਹਿੰਦੇ ਨੇ ਪਰ ਉਹਨਾਂ ਕੋਲੇ ਕੋਈ ਘਰ ਨਹੀਂ ਆ, ਸੋ ਜਾਂ ਆਪਦੀਆਂ ਕਾਰਾਂ ਦੇ ਵਿੱਚ ਰਹਿੰਦੇ ਨੇ। ਤਾਂ ਉਹਨਾਂ ਨੇ ਹੁਣ ਇਹ ਘਟਾ ਕੇ 42 ਕਰ ਦਿੱਤੀ ਗਈ ਹੈ ਕੰਮਿਊਟਰ ਕਾਰ ਵਾਸਤੇ, ਆਰਵੀਜ਼ ਵਾਸਤੇ। ਤੇ ਇਹ ਵੀ ਦੱਸਿਆ ਗਿਆ ਹੈ ਕਿ ਹੁਣ ਜਿਹੜਾ ਤੜਕੇ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਵੀ ਬੰਦਾ ਜਿਹਦੇ ਕੋਲੇ ਪਾਰਕਿੰਗ ਹੈਗੀ ਹੈ, ਜਿਹੜਾ ਵਰਤਣੀ ਚਾਹੁੰਦਾ ਉਹ ਇਸ ਨੂੰ ਵਰਤ ਸਕਦਾ ਹੈ। ਤੇ ਪਹਿਲਾਂ ਸੇਫ ਪਾਰਕਿੰਗ ਸਾਈਟ ਜਿਹੜਾ ਉਹ ਜਨਵਰੀ ਦੇ ਵਿੱਚ ਓਪਨ ਕਰਨੀਆਂ ਸੀਗੀਆਂ ਤੇ ਬਾਅਦ ਦੇ ਵਿੱਚ ਅਪ੍ਰੈਲ, ਤੇ ਫਿਰ ਜਿਹੜੀ ਆ ਫੈਂਸਿੰਗ ਕਰਕੇ ਜਾਂ ਸੋਲਰ ਪੈਨਲ ਇੰਸਟਾਲ ਕਰਨ ਕਰਕੇ ਜਿਹੜਾ ਇਹਦੇ ਵਿੱਚ ਲਗਾਤਾਰ ਡਿਲੇ ਪੈਂਦਾ ਗਿਆ। ਤੇ ਹੁਣ ਇਹਨੂੰ ਜਾ ਕੇ ਜੁਲਾਈ ਦੇ ਵਿੱਚ ਜਿਹੜਾ ਉਹਨਾਂ ਲੋਕਾਂ ਦੇ ਲਈ ਖੋਲ੍ਹਿਆ ਗਿਆ ਜਿਹੜੇ ਲੋਕ ਆਪਣੇ ਵਹੀਕਲਾਂ ਦੇ ਵਿੱਚ ਰਾਤਾਂ ਗੁਜ਼ਾਰਨ ਦੇ ਲਈ ਮਜਬੂਰ ਨੇ। ਸੈਨ ਹੋਜ਼ੇ ਹਾਊਸਿੰਗ ਡਿਪਾਰਟਮੈਂਟ ਡਿਵੀਜ਼ਨ ਮੈਨੇਜਰ ਨੇ ਜਿਹੜੇ ਕੈਲੀ ਹੈਮਫਿਲ, ਉਹਨਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਦੂਜੇ ਪਾਸੇ ਜਿਹੜੇ ਲੋਕ ਇਹਨਾਂ ਆਰਵੀਜ਼ ਦੇ ਵਹੀਕਲਾਂ ਦੇ ਵਿੱਚ, ਕਾਰਾਂ ਦੇ ਵਿੱਚ ਰਹਿੰਦੇ ਨੇ, ਤੇ ਉਹਨਾਂ ਦਾ ਕਹਿਣਾ ਇਹ ਹੈ ਕਿ ਜੋ ਸਕਾਰਟੇਜ਼ ਜਿਨ੍ਹਾਂ ਦੀ ਉਮਰ 32 ਸਾਲ ਆ ਤੇ ਉਹਨਾਂ ਦੇ 65 ਸਾਲਾ ਪਿਤਾ ਜਿਹੜੇ ਕਿ ਇੱਕ ਆਰਵੀ ਵੈਨ ਦੇ ਵਿੱਚ ਰਹਿੰਦੇ ਨੇ, ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਅਸੀਂ ਕਿਸੇ ਨਾਲ ਕੋਈ ਝਗੜਾ ਨਹੀਂ ਚਾਹੁੰਦੇ ਤੇ ਪਰ ਸਾਨੂੰ ਡਰੱਗੀਆਂ ਤੋਂ, ਸਾਨੂੰ ਉਹਨਾਂ ਲੋਕਾਂ ਤੋਂ ਡਰ ਲੱਗਦਾ ਜਿਹੜੇ ਲੋਕ ਕ੍ਰਾਈਮ ਦੇ ਵਿੱਚ ਇਨਵੋਲਵ ਨੇ, ਤੇ ਅਸੀਂ ਸਿਟੀ ਦੇ ਨਾਲ ਮਿਲ ਕੇ ਚੱਲਣਾ ਚਾਹੁੰਦੇ ਹਾਂ। ਉਹ ਕਹਿੰਦੇ ਕਿ ਅਸੀਂ ਨਹੀਂ ਚਾਹੁੰਦੇ ਵੀ ਜਿੱਥੇ ਵੀ ਅਸੀਂ ਆਰਵੀ ਖੜੀ ਕਰੀਏ ਉਹਦੇ ਨਾਲ ਉੱਥੋਂ ਦੇ ਨੇਬਰਹੁੱਡ ਨੂੰ ਕੋਈ ਫਰਕ ਪਵੇ, ਜਾਂ ਉੱਥੇ ਉਹਦੀ ਆੜ ਦੇ ਵਿੱਚ ਕੋਈ ਹੋਰ ਉੱਥੇ ਰੋਕ ਕੇ ਪਾਰਕ ਕਰਕੇ ਕੋਈ ਹੋਰ ਕ੍ਰਾਈਮ ਕਰੇ, ਤਾਂ ਅਸੀਂ ਨਹੀਂ ਚਾਹੁੰਦੇ ਇਹ ਚੀਜ਼ਾਂ। ਤਾਂ ਇਸ ਕਰਕੇ ਉਹ ਕਹਿੰਦੇ ਕਿ ਅਸੀਂ ਧੰਨਵਾਦ ਕਰਦੇ ਹਾਂ ਇਹਦੇ ਲਈ ਸਿਟੀ ਦਾ ਵੀ, ਜਿਨ੍ਹਾਂ ਨੇ ਸਾਨੂੰ ਇਹ ਚੀਜ਼ ਜਿਹੜੀ ਹੈ ਮੁਹੱਈਆ ਕਰਵਾਈ ਗਈ ਹੈ। ਹਾਂ, ਹੁਣ ਉੱਥੇ ਫੈਂਸਿੰਗ ਦਾ ਪ੍ਰਬੰਧ ਕੀਤਾ ਹੋਇਆ, ਸੋਲਰ ਪੈਨਲ ਇੰਸਟਾਲ ਹੋਏ ਨੇ, ਤੇ ਨਾਲ ਹੀ ਹੋਰ ਜਿਹੜੀਆਂ ਇੱਕ ਆਮ ਰੋਜ਼ਮਰਾ ਦੀਆਂ ਜ਼ਿੰਦਗੀ ਦੇ ਲਈ ਲੋੜੀਂਦੀਆਂ ਚੀਜ਼ਾਂ ਨੇ ਉਹ ਵੀ ਸਿਟੀ ਵੱਲੋਂ ਮੁਹੱਈਆ ਕਰਵਾਉਣ ਦਾ ਜਿਹੜਾ ਦਾਅਵਾ ਉਹ ਕੀਤਾ ਗਿਆ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਲਾਸ ਵੇਗਸ ਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਹਾਈ ਸਪੀਡ ਰੇਲ ਦਾ ਜੋ ਪ੍ਰੋਜੈਕਟ ਆ ਉਹ ਮੇਜਰ ਹਰਡਲ ਦੇ ਵਿੱਚੋਂ ਕਲੀਅਰ
ਹੋ ਗਿਆ ਹੈਗਾ। ਮੇਜਰ ਟਰਾਂਸਪੋਰਟੇਸ਼ਨ ਪ੍ਰੋਜੈਕਟ ਹੋਊਗਾ ਬ੍ਰਾਈਟ ਲਾਈਨ ਦੇ ਰਾਹੀਂ, ਜੋ 2027 ਦੇ ਵਿੱਚ ਕੰਪਲੀਟ ਹੋ ਜਾਊਗਾ। ਇਹ ਲਾਸ ਵੈਗਸ ਨੂੰ ਸਦਰਨ ਕੈਲੀਫੋਰਨੀਆ ਦੇ ਬਹੁਤ ਸਾਰੇ ਸ਼ਹਿਰ ਜਿੱਦਾਂ ਰੈਂਚੋ, ਕੋਕੋਮੋਂਗਾ, ਵਿਕਟਰਵਿਲ, ਉਹਨਾਂ ਨੂੰ ਜੋੜੇਗਾ। ਇਹ ਅਲੋਂਗ ਸਾਈਡ ਵੇ ਹੋਊਗਾ। ਐਵਰੀ ਆਵਰ ਜਦੋਂ ਇਹ ਪ੍ਰੋਜੈਕਟ ਕੰਪਲੀਟ ਹੋ ਗਿਆ ਤੇ ਹਾਈ ਸਪੀਡ ਰੇਲ ਜੋ ਆ ਉਹ ਸਦਰਨ ਕੈਲੀਫੋਰਨੀਆ ਤੋਂ ਲਾਸ ਵੈਗਸ ਨੂੰ ਜਾਊਗੀ। ਐਸਟੀਮੇਟਡ ਕਾਸਟ ਇਸ ਨੂੰ ਜੋ ਕੰਪਲੀਟ ਕਰਨ ਦੀ ਆ ਉਹ $12 ਬਿਲੀਅਨ ਦੇ ਕਰੀਬ ਦੱਸੀ ਗਈ ਆ। 215 ਮੀਲ ਦਾ ਇਹ ਜੋ ਸਟ੍ਰੈਚ ਹੈਗਾ ਆ, ਦੋਨਾਂ ਹੀ ਪਾਰਟੀਆਂ ਵੱਲੋਂ ਜਿੱਦਾਂ ਬਾਈ ਪਾਰਟੀਸ਼ਨ ਸਪੋਰਟ ਇਹ ਤੇ ਬ੍ਰਾਈਟ ਲਾਈਨ ਕੰਪਨੀ ਨੂੰ ਦਿੱਤੀ ਗਈ ਆ। $10 ਬਿਲੀਅਨ ਦਾ ਕੰਸਟਰਕਸ਼ਨ। ਨਵਾਡਾ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਵੀ ਗ੍ਰਾਂਟ ਆ ਜੋ ਇਸ ਪ੍ਰੋਜੈਕਟ ਨੂੰ ਦਿੱਤੀ ਹੈਗੀ ਆ। ਜੀ, ਸੋ ਪ੍ਰੋਗਰਾਮ ਦਾ ਸਮਾਂ ਵੀ ਆਪਣਾ ਸਮਾਪਤੀ ਵਾਲਾ ਜੀ। ਜਾਂਦੇ ਸਟਾਕ ਦੇ ਜੀ, ਬਾਰੇ ਜਾਂਦੇ ਆਪਾਂ ਜੇ ਸਟਾਕ ਮਾਰਕੀਟ ਦੀ ਗੱਲ ਦੱਸਦੀ ਜਾਈਏ ਤੇ ਅੱਜ ਡਾਓ ਜੋਨ ਇੰਡਸਟਰੀਅਲ ਉੱਪਰ ਗਿਆ ਹੈ ਤੇ ਨੈਸਡੈਕ ਥੋੜਾ ਜਿਹਾ ਥੱਲੇ ਗਿਆ ਹੈਗਾ। ਪਰ ਪਿਛਲੇ ਜੇ ਆਪਾਂ ਦੱਸਦੇ ਜਾਈਏ 7-8 ਦਿਨਾਂ ਤੋਂ ਲਗਾਤਾਰ ਜੋ ਸਟਾਕ ਆ ਉਹ ਸਟਾਕ ਮਾਰਕੀਟ ਉੱਪਰ ਗਈ ਹੈਗੀ ਆ। ਟੈਸਲਾ ਵਗੈਰਾ ਦੇ ਸਟਾਕ ਕਾਫੀ ਉੱਪਰ ਗਏ ਹੈਗੇ ਆ। ਤੇ ਕਰੰਸੀ ਦੀ ਜੇ ਗੱਲ ਕਰਦੇ ਜਾਈਏ ਇੱਕ $1 ਦੇ ਬਰਾਬਰ ਇੰਡੀਆ ਦੇ $82.08, ਇੱਕ $1 ਦੇ ਬਰਾਬਰ ਪਾਕਿਸਤਾਨ ਦੇ $285 ਤੇ ਇੱਕ $1 ਦੇ ਬਰਾਬਰ ਕੈਨੇਡਾ ਦੇ $1.32। ਜੀ। ਸੋ ਇੱਥੇ ਹੀ ਸਾਡਾ ਪ੍ਰੋਗਰਾਮ ਜਿਹੜਾ ਅਪਡੇਟ ਕੈਲੀਫੋਰਨੀਆ ਦਾ ਸਮਾਂ ਜਿਹੜਾ ਸਮਾਪਤ ਹੁੰਦਾ ਜੀ। ਇੱਥੇ ਹੀ ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇਜਾਜ਼ਤ। ਤੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ US